ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲਟਨ 'ਚ ਸਵਾਗਤ ਹੈ। ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਮਲਕੀ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਂਸਲ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਜੇ ਆਈਏ, ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਇੱਕ ਦੋਸਤ ਜਿਹਨੂੰ ਅੱਜ ਸਜ਼ਾ ਹੋਣੀ ਸੀਗੀ, ਰੋਜਰ ਸਟੋਨ ਨੂੰ, ਅਤੇ ਉਸ ਨੂੰ ਜਿਹੜੀ ਆ ਉਹਦੀ ਸਜ਼ਾ ਮਾਫ ਕਰ ਦਿੱਤੀ ਹੈਗੀ ਆ। ਸੋ ਇਹ ਕਲੈਮਸੀ ਕਰਤੀ, ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੁੰਦੀ ਆ, ਪਰ ਅੱਜ ਹੀ ਉਹਨੂੰ ਜੇਲ੍ਹ ਜਿਹੜੀ ਆ ਅਨਾਊਂਸ ਹੋਣੀ ਸੀ। ਜੀ ਅੱਜ ਤੋਂ ਹੀ ਜੇਲ੍ਹ ਦਾ ਸੈਂਟੈਂਸ ਜਿਹੜਾ ਹਰਜੋਤ ਸਿੰਘ ਜੀ 14 ਤਰੀਕ ਤੋਂ ਉਸ ਦਾ ਸ਼ੁਰੂ ਹੋਣਾ ਸੀਗਾ ਇਨਫੈਕਟ। ਅਤੇ ਇਸ ਨੂੰ ਕਾਂਗਰਸ ਨੂੰ ਝੂਠ ਬੋਲਣ ਅਤੇ ਵਿਟਨਸ ਟੈਂਪਰਿੰਗ ਦੇ ਮਾਮਲੇ ਦੇ ਵਿੱਚ ਤਕਰੀਬਨ 3 ਸਾਲ ਦੀ ਸ਼ਾਇਦ ਜਿਹੜੀ ਇਸ ਨੂੰ ਸਜ਼ਾ ਸੁਣਾਈ ਗਈ ਸੀ। ਸੋ ਰਾਸ਼ਟਰਪਤੀ ਦਾ ਮਿੱਤਰ ਹੋਣ ਦਾ ਕਾਫੀ ਜਿਹੜਾ ਇਸ ਨੂੰ ਫਾਇਦਾ ਜਿਹੜਾ ਹੋ ਰਿਹਾ ਆ। ਕਈ ਤਰੀਕੇ ਦੇ ਇਸਨੇ ਕਾਂਗਰਸ ਨੂੰ ਝੂਠ ਬੋਲੇ, ਪਰ ਫਿਰ ਵੀ ਉਸ ਦੇ ਬਾਵਜੂਦ ਇਸ ਦੀ ਸਜ਼ਾ ਜਿਹੜੀ ਉਹ ਮਾਫੀ ਹੋਈ ਹੈ। ਇਸ ਨੂੰ ਲੈ ਕੇ ਮੈਨੂੰ ਲੱਗਦਾ ਕਾਫੀ ਜਿਹੜੀ ਹੀਟ ਆ ਉਹ ਰਾਸ਼ਟਰਪਤੀ ਟਰੰਪ ਨੂੰ ਨਜਿੱਠਣੀ ਪੈ ਸਕਦੀ। ਆਉਂਦੀਆਂ ਇਲੈਕਸ਼ਨਸ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆ ਉਹ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਆਵੇ ਵੀ ਇਹ ਰਾਸ਼ਟਰਪਤੀ ਦੇ ਅਹੁਦੇ ਦੀ ਕਿਤੇ ਦੁਰਵਰਤੋਂ ਤਾਂ ਨਹੀਂ, ਵੀ ਜਿੱਦਾਂ ਮਰਜ਼ੀ ਕੋਈ ਇਹਨਾਂ ਦੇ ਮਿੱਤਰ ਕਰੀ ਜਾਣ ਜਾਂ ਕਾਂਗਰਸ ਨੂੰ ਝੂਠ ਬੋਲੀ ਜਾਣ, ਲੋਕਾਂ ਨੂੰ ਜੋ ਮਰਜ਼ੀ ਕਹੀ ਜਾਣ, ਅਤੇ ਬਾਅਦ ਦੇ ਵਿੱਚ ਉਹ ਉੱਥੋਂ ਮਾਫੀ ਲੈ ਕੇ ਜਿਹੜੇ ਉਹ ਬਾਹਰ ਆ ਸਕਦੇ ਆ। ਇਹ ਉੱਦਾਂ ਉਹਨਾਂ ਦੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਆ ਅਹੁਦੇ ਦੇ ਦਾਇਰੇ ਦੇ ਅਧੀਨ ਹੀ ਆਉਂਦੀ ਆ ਪਾਵਰਸ ਦੇ, ਪਰ ਕਿਤੇ ਨਾ ਕਿਤੇ ਐਥਿਕਸ ਨੂੰ ਲੈ ਕੇ ਗੱਲਬਾਤ ਜਿਹੜੀ ਇਸ ਦੇ ਉੱਤੇ ਜ਼ਰੂਰ ਚਰਚਾ ਉਹ ਹੋ ਸਕਦੀ ਹੈਗੀ ਆ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ। ਕਰੋਨਾ ਵਾਇਰਸ ਦੇ ਨਾਲ ਮੌਤਾਂ ਦੀ ਗਿਣਤੀ ਕਹਿੰਦੇ ਇੱਕ ਵਾਰੀ ਫਿਰ ਫਲੋਰੀਡਾ, ਟੈਕਸਸ, ਕੈਲੀਫੋਰਨੀਆ ਅਤੇ ਐਰੀਜ਼ੋਨਾ ਦੇ ਵਿੱਚ ਵਧਣੀ ਸ਼ੁਰੂ ਹੋ ਗਈ ਹੈਗੀ ਆ। ਜਦੋਂ ਪੀਕ ਦੇ ਉੱਤੇ ਸੀ ਉਸ ਟਾਈਮ 'ਤੇ 2000 ਦੇ ਕਰੀਬ ਹਰ ਰੋਜ਼ ਮੌਤ ਹੁੰਦੀ ਸੀ। ਪਿਛਲੇ ਦਿਨਾਂ ਦੇ ਵਿੱਚ ਕਾਫੀ ਘਟ ਗਈ ਸੀ, 600 ਤੋਂ ਥੱਲੇ ਫਿਗਰ ਜਿਹੜੇ ਚੱਲ ਗਏ ਸੀ, ਪਰ ਹੁਣ ਫਿਰ ਜਿਹੜੇ ਆ ਉਹ ਵਧਣੇ ਸ਼ੁਰੂ ਹੋ ਗਏ ਹੈਗੇ ਆ। ਜੀ ਬਿਲਕੁਲ। ਬੀਤੇ ਦਿਨਾਂ ਦੇ ਵਿੱਚ ਇਸ ਹਫਤੇ ਦੇ ਵਿੱਚ ਹੀ 1000 ਦੇ ਤਕਰੀਬਨ 900 ਸਮਥਿੰਗ ਜਿਹੜੇ ਆંકੜੇ ਆ ਉਹ ਆਏ ਸੀਗੇ। ਸੋ ਇਹ ਕੰਮ ਹਾਲਾਤ ਜਿਹੜੇ ਉਹ ਮਾੜੇ ਹੋ ਰਹੇ ਆ ਬਹੁਤ ਸਾਰੇ ਥਾਵਾਂ ਦੇ ਉੱਤੇ, ਜਿਹੜੇ ਖਾਸ ਕਰਕੇ ਇਸ ਟਾਈਮ ਹੌਟਸਪੌਟ ਬਣਦੇ ਜਾ ਰਹੇ ਆ। ਉੱਥੇ ਹਸਪਤਾਲਾਂ ਦੇ ਵਿੱਚ ਘਾਟ ਜਿਹੜੀ ਆ ਬੈਡਸ ਦੀ ਉਹ ਦੇਖੀ ਜਾ ਰਹੀ ਹੈਗੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਉੱਧਰ ਜਿਹੜੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਆ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਜਿਹੜਾ ਕਨਵੈਨਸ਼ਨ ਸੈਂਟਰ ਹੈਗਾ ਉੱਥੇ ਅਟਲਾਂਟਾ ਦੇ ਵਿੱਚ ਉਹ ਐਜ਼ ਏ ਟੈਂਪਰੇਰੀ ਹਸਪਤਾਲ ਦੇ ਵਜੋਂ ਉਸ ਨੂੰ ਵਰਤਿਆ ਜਾਵੇਗਾ ਵੀ ਇਸ ਤਰੀਕੇ ਦੇ ਵਿੱਚ। ਅਤੇ ਜਿਹੜੇ ਫਲੋਰੀਡਾ ਵਾਲੇ ਤਾਂ ਬਜਿੱਦ ਹੈਗਾ ਗਵਰਨਰ ਵੀ ਨਹੀਂ, ਆਪਾਂ ਸਾਰਾ ਕੁਛ ਜਿਹੜਾ ਉਹ ਓਪਨ ਕਰਨਾ ਹੈਗਾ ਆ। ਕਹਿੰਦੇ 4 ਹੋਰ ਸੂਬੇ ਮਿਸਿਸਿਪੀ, ਟੈਨੇਸੀ, ਕੈਲੀਫੋਰਨੀਆ ਅਤੇ ਲੂਜ਼ੀਆਨਾ ਜਿਹੜੇ ਇਹਨਾਂ ਦੇ ਵਿੱਚ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ 20% ਜੰਪ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਅਤੇ ਨਾਲ ਦੇ ਨਾਲ ਹਸਪਤਾਲ ਜਿਹੜੇ ਦਾਖਲ ਹੋ ਰਹੇ ਆ ਉਹਨਾਂ ਦੇ ਵਿੱਚ ਦੇਖਿਆ ਗਿਆ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ ਕਹਿੰਦੇ 85 ਦੇ ਕਰੀਬ ਲੋਕਾਂ ਦੀ ਡੈਥ ਹਰ ਰੋਜ਼ ਹੋ ਰਹੀ ਆ ਪਿਛਲੇ ਹਫ਼ਤੇ ਤੋਂ, ਜਿਹੜੀ ਕਿ 29% ਅਪ ਆ ਉਹ ਤੋਂ ਇੱਕ ਵੀਕ ਪਹਿਲਾਂ ਤੋਂ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 6859 ਲੋਕਾਂ ਦੀ ਮੌਤ ਕਰੋਨਾ ਵਾਇਰਸ ਨਾਲ ਹੋ ਚੁੱਕੀ ਹੈ, ਜੌਨ ਹੌਪਕਿੰਸ ਯੂਨੀਵਰਸਿਟੀ ਦੇ ਡਾਟੇ ਦੇ ਮੁਤਾਬਕ। ਫਲੋਰੀਡਾ ਦੇ ਵਿੱਚ 56 ਮੌਤਾਂ ਹਰ ਰੋਜ਼ ਹੋ ਰਹੀਆਂ ਪਿਛਲੇ ਹਫ਼ਤੇ ਤੋਂ, ਜੋ ਕਿ 35% ਜ਼ਿਆਦਾ ਆ ਉਸ ਤੋਂ ਇੱਕ ਵੀਕ ਪਹਿਲਾਂ ਤੋਂ। 4000 ਤੋਂ ਵੱਧ ਲੋਕਾਂ ਦੀ ਮੌਤ ਫਲੋਰੀਡਾ ਦੇ ਵਿੱਚ ਹੋ ਚੁੱਕੀ ਆ। ਟੈਕਸਸ ਦੇ ਵਿੱਚ 66 ਮੌਤਾਂ ਹਰ ਰੋਜ਼ ਹੋ ਰਹੀਆਂ ਪਿਛਲੇ 7 ਦਿਨਾਂ ਤੋਂ, ਜਿਹੜੀਆਂ ਕਿ 106% ਅਪ ਹੈਗੀਆਂ ਉਹ ਤੋਂ ਇੱਕ ਹਫ਼ਤਾ ਪਹਿਲਾਂ। 3000 ਤੋਂ ਵੱਧ ਮੌਤਾਂ ਟੈਕਸਸ ਦੇ ਵਿੱਚ ਕਰੋਨਾ ਵਾਇਰਸ ਨਾਲ ਹੋ ਚੁੱਕੀਆਂ ਆ। ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਿਛਲੇ ਡੇਢ ਸਦੀ ਤੋਂ ਜਿਹੜਾ ਕਾਲਜ ਫੁੱਟਬਾਲ ਸੀਜ਼ਨ ਆ ਉਹ ਬਗੈਰ ਕਿਸੇ ਇੰਟਰਪਸ਼ਨ ਤੋਂ ਚੱਲਦਾ ਰਿਹਾ, ਯਾਨੀ ਕਿ 150 ਸਾਲ ਤੋਂ ਇਹ ਹੁੰਦਾ ਆ ਰਿਹਾ ਸੀ। ਪਰ ਇਸ ਹਫਤੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਬਿਗ 10 ਆ, ਕਹਿੰਦੇ ਵੀ ਇੱਦਾਂ ਲੱਗ ਰਿਹਾ ਵੀ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਕਾਲਜ ਸਪੋਰਟਸ ਆ ਇਸ ਫਾਲ ਦੇ ਵਿੱਚ ਨਹੀਂ ਹੋਵੇਗੀ। ਜਿਹੜੇ ਬਿਗ 10 ਦੇ ਕਮਿਸ਼ਨਰ ਕੈਵਿਨ ਵਾਰਨ ਆ, ਉਹਨਾਂ ਨੇ ਜਿਹੜਾ ਇਹ ਕੱਲ੍ਹ ਦੱਸਿਆ ਸੀਗਾ। ਫਲੋਰੀਡਾ ਦੇ ਵਿੱਚ ਆਪਾਂ ਆਲਰੇਡੀ ਦੱਸਿਆ ਹਰਜੋਤ ਸਿੰਘ ਜੀ, ਡਿਜ਼ਨੀ ਓਪਨ ਹੋਣ ਜਾ ਰਿਹਾ ਉੱਧਰ ਔਰੰਜ ਕਾਊਂਟੀ ਦੇ ਵਿੱਚ। ਜਿਹੜਾ ਡਿਜ਼ਨੀ ਦਾ ਇੱਕ ਹੋਰ ਹੈਗਾ ਆ ਇੱਥੇ ਪਾਰਕ, ਉਹ ਵੀ ਜਿਹੜਾ ਆ ਓਪਨ ਕਰਨ ਵੱਲ ਨੂੰ ਉਹਨਾਂ ਨੇ ਤੇਜ਼ੀ ਜਿਹੜੀ ਉਹ ਕਰ ਰਹੇ ਹੈਗੇ ਆ। CDC ਨੇ ਅੱਜ ਹਰਜੋਤ ਸਿੰਘ ਜੀ ਆંકੜੇ ਜਾਰੀ ਕੀਤੇ, ਜਿਸ ਦੇ ਵਿੱਚ ਜੇ ਤੁਸੀਂ ਕਹਿੰਦੇ ਪੀਪਲ ਆਫ ਕਲਰ ਦੇ ਹੈਗੇ ਆ ਅਤੇ ਏਜ ਤੁਹਾਡੀ 65 ਸਾਲ ਤੋਂ ਉੱਤੇ ਆ, ਅਤੇ ਕਹਿੰਦੇ ਵਾਈਟ ਅਮੈਰੀਕਨਸ ਦੇ ਮੁਕਾਬਲੇ ਜਿਹੜਾ ਉਹ ਡੈਥ ਟੋਲ ਦੁੱਗਣਾ ਹੈਗਾ ਆ। ਸੋ 3 ਜਾਣੇ ਜਿਹੜੇ 65 ਸਾਲ ਤੋਂ ਉੱਤੇ ਮਰਨ ਵਾਲਿਆਂ ਦੇ ਵਿੱਚੋਂ ਕਹਿ ਲਓ ਵੀ 2 ਜਾਣੇ ਜਿਹੜੇ ਆ ਉਹ ਕਾਲੇ ਮੂਲ ਦੇ ਜਾਂ ਬਰਾਊਨ ਮੂਲ ਦੇ ਉਹ ਦੱਸੇ ਜਾ ਰਹੇ ਸਾਰੇ ਆਨੇ ਆ ਜੀ, ਨੌਨ ਵਾਈਟ ਜਿਹੜੇ ਆ। ਨਹੀਂ, ਬਿਲਕੁਲ। ਸੋ ਕਿਤੇ ਨਾ ਕਿਤੇ ਜਿਹੜੀਆਂ ਮਾਈਨੋਰਟੀਜ਼ ਅਤੇ ਪੂਅਰ ਜਿਹੜੀ ਪਾਸੇ ਵੱਲ ਨੂੰ ਉਹਨਾਂ ਦੇ ਨੂੰ ਇਹ ਕਾਫੀ ਜ਼ਿਆਦਾ ਮਾੜੀ ਤਰੀਕੇ ਦੇ ਨਾਲ ਹਿੱਟ ਕਰ ਰਿਹਾ ਆ। ਕਿਤੇ ਨਾ ਕਿਤੇ ਇਹ ਵੀ ਕਾਰਨ ਆ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਰਹਿੰਦੇ ਉੱਥੇ ਮੈਡੀਕਲ ਸਹੂਲਤਾਂ ਬਾਕੀਆਂ ਦੇ ਮੁਕਾਬਲੇ ਜਿਹੜੀਆਂ ਉਹ ਘੱਟ ਹੁੰਦੀਆਂ, ਅਤੇ ਉੱਥੇ ਸਾਰਿਆਂ ਨੂੰ ਉਹ ਕੰਮ ਜਿਹੜੇ ਉੱਤੇ ਜਾਣਾ ਹੀ ਪੈਂਦਾ ਆ ਜੇ ਉਹਨਾਂ ਨੇ ਆਪਣੀ ਇੰਪਲੋਇਮੈਂਟ ਅਤੇ ਆਪਣੀ ਰਾਸ਼ੀ ਅਤੇ ਆਪਣੇ ਜਿਹੜੇ ਘਰ-ਬਾਰ ਨੂੰ ਤੋਰੀ ਰੱਖਣਾ ਆ। ਸੋ ਉਹ ਮਜਬੂਰੀਆਂ ਕਰਕੇ ਕਿਤੇ ਨਾ ਕਿਤੇ ਇਹਨਾਂ 'ਤੇ ਜ਼ਿਆਦਾ ਅਸਰ ਉਹ ਪੈ ਰਿਹਾ ਹੈਗਾ ਆ। ਅੱਜ ਸਵੇਰੇ ਐਮਾਜ਼ੋਨ ਨੇ ਆਪਣੇ ਇੰਪਲਾਈਜ਼ ਨੂੰ ਜਿਹੜੀ ਇੱਕ ਈਮੇਲ ਜਾਰੀ ਕੀਤੀ, ਜਿਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਟਿਕਟੋਕ ਨੂੰ ਤੁਸੀਂ ਆਪਣੀਆਂ ਜਿਹੜੀਆਂ ਮੋਬਾਈਲ ਡਿਵਾਈਸਿਸ ਆ ਉਹਨਾਂ ਤੋਂ ਰਿਮੂਵ ਕਰ ਦਿਓ। ਉਹ ਤੋਂ ਬਾਅਦ ਥੋੜ੍ਹਾ ਫਿਰ ਰੌਲਾ ਪਿਆ, ਫਿਰ ਉਹਨਾਂ ਨੇ ਈਮੇਲ ਜਾਰੀ ਕੀਤੀ ਵੀ ਨਹੀਂ ਤੁਸੀਂ ਰੱਖ ਸਕਦੇ ਆ। ਇਹਦੇ ਸੰਬੰਧ ਦੇ ਵਿੱਚ ਟਿਕਟੋਕ ਦੇ CEO ਜਿਹੜੇ ਆ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਕੋਈ ਵੀ ਕਮਿਊਨੀਕੇਸ਼ਨ ਨਹੀਂ ਕੀਤੀ ਗਈ ਵੀ ਜੀ ਟਿਕਟੋਕ ਉਹ ਬੰਦ ਕਰਨੀ ਹੈ ਇੰਪਲਾਈਜ਼ ਤੋਂ। ਟਿਕਟੋਕ ਚਾਈਨਾ ਦੀ ਕੰਪਨੀ ਆ, ਈਵਨ ਤੋਂ ਕਹਿੰਦੇ ਵੀ ਚਾਈਨਾ 'ਚ ਨਹੀਂ ਇਹ ਆਪਰੇਟ ਕਰਦੀ, ਹੈੱਡਕੁਆਟਰ ਇੱਥੇ ਹੀ ਆ ਉਹਦੇ। ਜੀ, ਹੈੱਡਕੁਆਟਰ ਇੱਥੇ ਹੀ ਆ। ਇਹ ਸਬਸਿਡਰੀ ਇੱਕ ਚਾਈਨਾ ਦੀ ਕੰਪਨੀ ਆ, ਉਹਦੇ ਵਜੋਂ ਕੰਮ ਕਰਦੀ ਹੈਗੀ ਆ। ਪਰ ਪਿਛਲੇ ਦਿਨਾਂ ਤੋਂ ਟਿਕਟੋਕ ਨੂੰ ਬੰਦ ਕਰਨ ਦੇ ਲਈ ਕਾਫੀ ਜਿਹੜੇ ਪਹਿਲਾਂ ਇੰਡੀਆ 'ਚ ਬੰਦ ਹੋਈ ਹੈਗੀ ਆ। ਸਾਡੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਵੀ ਕਿਹਾ ਸੀ ਵੀ ਅਸੀਂ ਦੇਖ ਰਹੇ ਹਾਂ ਵੀ ਇਹਨੂੰ ਬੰਦ ਕਰਨਾ ਚਾਹੀਦਾ ਹੈਗਾ। US ਦੇ ਵਿੱਚ ਜਿਹੜੀ ਮਿਲਟਰੀ ਦੇ ਪਰਸਨਲ ਆ ਉਹ ਟਿਕਟੋਕ ਨੂੰ ਆਪਣੀ ਡਿਵਾਈਸਿਸ 'ਤੇ ਅਪਲੋਡ ਨਹੀਂ ਕਰ ਸਕਦੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਜੱਜ ਦੇ ਦੁਆਰਾ ਜਿਹੜੇ ਜਸਟਿਸ ਡਿਪਾਰਟਮੈਂਟ ਨੂੰ ਇੱਕ ਪਹਿਲੀ ਐਗਜ਼ੀਕਿਊਸ਼ਨ, ਫੈਡਰਲ ਐਗਜ਼ੀਕਿਊਸ਼ਨ 2003 ਤੋਂ ਬਾਅਦ ਦੇ ਵਿੱਚ ਹੋਣੀ ਸੀ, ਉਸ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ, ਬਲੌਕ ਕਰ ਦਿੱਤੀ ਗਈ, ਕਿਉਂਕਿ ਜਿਹੜਾ ਜਿਸ ਨੂੰ ਐਗਜ਼ੀਕਿਊਟ ਕਰਨਾ ਸੀ ਉਸ ਦੇ ਪਰਿਵਾਰ ਵਾਲਿਆਂ ਨੇ ਕਿਹਾ ਵੀ ਇਸ ਕਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਜਿਹੜਾ ਇਹ ਚੀਜ਼ ਨਾ ਕੀਤੀ ਜਾਵੇ। ਬੀਤੇ ਦੇ ਜਿਹੜੇ ਹਫ਼ਤਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਹਰੀ ਝੰਡੀ ਜਿਹੜੀ ਜਸਟਿਸ ਡਿਪਾਰਟਮੈਂਟ ਨੂੰ ਮਿਲੀ ਸੀ, ਜਿਹੜੀ ਕਿ ਤਕਰੀਬਨ 17 ਸਾਲਾਂ ਤੋਂ ਫੈਡਰਲ ਐਗਜ਼ੀਕਿਊਸ਼ਨਸ ਜਿਹੜੀਆਂ ਰੁਕੀਆਂ ਪਈਆਂ ਸੀ, ਉਸ ਨੂੰ ਉਹਨਾਂ ਨੇ ਸ਼ੁਰੂ ਕਰਨ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਸੀਗੇ। ਅਤੇ ਪਰ ਹੁਣ ਇਹ ਕਰੋਨਾ ਵਾਇਰਸ ਦੇ ਚੱਲਦਿਆਂ ਇੱਕ ਜੱਜ ਦੇ ਦੁਆਰਾ ਅੱਜ ਜਿਹੜੀ ਐਗਜ਼ੀਕਿਊਸ਼ਨ ਜਿਹੜੀ ਹੋਣੀ ਸੀ ਉਸ ਨੂੰ ਇਹਨਾਂ ਨੇ ਰੋਕਿਆ ਗਿਆ। ਇਹ ਜਿਹੜਾ ਕਨਵਿਕਟਡ ਬੰਦਾ ਸੀਗਾ ਡੈਨੀਅਲ ਲੂਇਸ ਲੀ, ਇਸ ਦੇ ਉੱਤੇ 1999 ਦੇ ਵਿੱਚ ਇੱਕ ਪਰਿਵਾਰ ਦੇ 3 ਜੀਆਂ ਨੂੰ ਮਾਰਨ ਦੇ ਜਿਹੜੇ ਦੋਸ਼ ਆ ਉਹ ਸਾਬਤ ਹੋਏ ਸੀਗੇ। ਜੀ, ਅਗਲੀ ਖਬਰ ਇੱਕ ਆ ਰਹੀ ਆ ਬਹੁਤ ਸਾਰੇ ਸਟੂਡੈਂਟਸ ਲਈ, ਇਹ ਕਹਿੰਦੇ ਗੁੱਡ ਹੋ ਸਕਦੀ ਆ ਵੀ ਜਿਹੜੇ ਕਾਲਜ ਦੇ ਸਟੂਡੈਂਟਸ ਆ ਉਹਨਾਂ ਨੂੰ $800 ਵੀਕ ਦਾ ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਮਿਲ ਸਕਦਾ ਆ, ਅਤੇ ਇਹ ਬੈਕ ਡੇਟ ਹੋ ਸਕਦਾ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ। ਸੋ ਇਹ ਸਟੂਡੈਂਟ ਕਿਹੜੇ ਹਰਜੋਤ ਸਿੰਘ ਜੀ? ਹਾਈ ਸਕੂਲ ਦੇ ਜਾਂ ਕਾਲਜ ਦੇ ਜਿਹੜੇ ਵੀ ਸਟੂਡੈਂਟਸ ਹੈਗੇ ਆ। ਸੋ ਅਮਰੀਕਨ ਸਿਟੀਜ਼ਨ ਨੇ ਜਾਂ ਨਹੀਂ, ਇਹ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਉਹਨੇ ਲਾਈ। ਕਹਿੰਦੇ ਵੀ ਬਹੁਤ ਸਾਰੇ ਸਟੂਡੈਂਟਸ ਆ ਉਹ ਪਾਰਟ ਟਾਈਮ ਕੰਮ ਕਰਦੇ ਆ, ਅਤੇ ਉਹਨਾਂ ਦਾ ਕੰਮ ਵੀ ਗਿਆ ਅਤੇ ਕਲਾਸਾਂ ਵੀ। ਸੋ ਉਹਨੂੰ ਦੇਖਦੇ ਹੋਏ ਸਟੇਟਸ ਐਕਸਟੈਂਡ ਕਰ ਰਹੀਆਂ ਇਸ ਪ੍ਰੋਗਰਾਮ ਨੂੰ। ਇਹਦੀ ਡਿਟੇਲ ਅਸੀਂ ਆਉਣ ਵਾਲੇ ਹਫ਼ਤੇ ਤੱਕ ਜ਼ਰੂਰ ਜਾਰੀ ਕਰਾਂਗੇ। ਅੱਜ ਫੋਰਬਸ ਮੈਗਜ਼ੀਨ ਨੇ ਇਹ ਜਿਹੜੀ ਕਾਫੀ ਵੱਡੀ ਸਟੋਰੀ ਰਨ ਕੀਤੀ ਹੈ। ਕਹਿੰਦੇ ਵੀ ਸਟੂਡੈਂਟਸ $190 ਦੇ ਕਰੀਬ ਪਰ ਵੀਕ ਬੈਨੀਫਿਟ ਲੈ ਸਕਦੇ ਸਟੇਟਸ ਤੋਂ, ਪਰ $600 ਐਕਸਟਰਾ ਜਿਹੜਾ ਫੈਡਰਲ ਗਵਰਨਮੈਂਟ ਦੇ ਵੱਲੋਂ ਸੀ। ਸੋ ਇਹ ਵਧੀਆ ਗੱਲ ਹੋਊਗੀ ਜੇ ਉਹ ਸਟੂਡੈਂਟਸ ਨੂੰ ਇਹ ਪੈਸੇ ਮਿਲ ਜਾਣ। ਜੀ, ਅਗਲੀ ਜਿਹੜੀ ਗੱਲ ਕਰਦੇ ਜੀ, ਰਾਸ਼ਟਰਪਤੀ ਟਰੰਪ ਅਤੇ ਜਿਹੜੀ ਐਜੂਕੇਸ਼ਨ ਦੀ ਸਕੱਤਰ ਬੈਟਸੀ ਡੇਵਿਸ ਆ, ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ 5 ਦਿਨ ਜਿਹੜੇ ਸਕੂਲ ਆ ਉਹ ਓਪਨ ਹੋਣ ਫਾਲ ਦੇ ਵਿੱਚ, ਪਰ ਲੱਗ ਰਿਹਾ ਵੀ ਉਹਨਾਂ ਦੀ ਗੱਲ ਕੋਈ ਬਹੁਤਾ ਜ਼ਿਆਦਾ ਇਸ ਟਾਈਮ ਸੁਣ ਨਹੀਂ ਰਹੇ। ਆਈ ਥਿੰਕ ਉਹ ਕਾਰਨ ਠੀਕ ਵੀ ਹੈਗੇ ਆ, ਜਿਸ ਰਫਤਾਰ ਦੇ ਨਾਲ ਮੁੜ ਦੁਬਾਰਾ ਕਰੋਨਾ ਵਾਇਰਸ ਫੈਲ ਰਿਹਾ ਆ, ਜੇ ਬੱਚਿਆਂ ਤੱਕ ਵੀ ਇਹ ਆਪਣੀ ਉਸ ਨੂੰ ਲਪੇਟ ਦੇ ਵਿੱਚ ਲੈਂਦਾ ਆ, ਤਾਂ ਜੇ ਪਰਿਵਾਰ ਵਾਲੇ ਬੱਚੇ ਨੂੰ ਸਾਂਭਣਗੇ ਉਹ ਕਿੱਦਾਂ ਕਰਨਗੇ, ਕਿਵੇਂ ਹੋਊਗਾ? ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਹਸਪਤਾਲਾਂ ਦੇ ਵਿੱਚ
ਬੈੱਡਸ ਜਿਹੜੇ ਆ ਉਹ ਲਗਾਤਾਰ ਘਟਦੇ ਜਾ ਰਹੇ ਆ। ਬਹੁਤ ਜ਼ਿਆਦਾ ਲੋਕ ਮੁੜ ਦੁਬਾਰਾ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਕਰਕੇ ਉਹਨਾਂ ਨੂੰ ਜ਼ੇਰੇ ਇਲਾਜ ਜਿਹੜਾ ਉਹ ਹੋਣਾ ਪੈ ਰਿਹਾ ਆ। ਇਹ ਬਾਰ-ਬਾਰ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਕਰੋਨਾ ਵਾਇਰਸ ਦਾ ਇਲਾਜ ਮੁਫਤ ਨਹੀਂ ਹੈਗਾ। ਜੇ ਤੁਹਾਡੇ ਕੋਲ ਇੰਸ਼ੋਰੈਂਸ ਜੇ ਨਹੀਂ ਹੈਗੀ ਤਾਂ ਬਹੁਤ ਮਹਿੰਗੇ ਭਾਅ ਪੈ ਸਕਦਾ ਆ। ਕਈਆਂ ਦੇ ਲਈ ਤਾਂ ਉੱਦਾਂ ਵੀ ਇੰਸ਼ੋਰੈਂਸ ਹੋਣ ਦੇ ਬਾਵਜੂਦ ਵੀ ਜਿਹੜਾ ਮਹਿੰਗਾ ਕਈਆਂ ਨੂੰ ਪੈ ਸਕਦਾ ਆ। ਕਦਾ ਟੈਸਟ ਕਰਾਉਣ ਦੇ ਲਈ ਜਿੱਥੇ ਕਵਰ ਨਹੀਂ ਹੁੰਦਾ ਉੱਥੇ ਹਜ਼ਾਰਾਂ ਡਾਲਰ ਲੋਕਾਂ ਨੂੰ ਬਿੱਲ ਜਿਹੜੇ ਉਹ ਆ ਸਕਦੇ ਨੇ। ਸੋ ਇਸ ਲਈ ਪਹਿਲਾਂ ਹੀ ਜਿਹੜਾ ਆ ਉਹ ਲੋਕਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਐਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਸੀ ਵੀ ਉੱਥੇ ਲੋਕਾਂ ਨੇ ਫਿਰ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਵੀ ਸਾਨੂੰ ਮਾਸਕ ਕਿਉਂ ਪਾਉਣ ਨੂੰ ਕਹਿ ਰਹੇ ਆ। ਹੁਣ ਇਹ ਉਹੀ ਲੋਕ ਨੇ ਜਦੋਂ ਕਹਿੰਦੇ ਆ ਵੀ ਆਊਟਡੋਰ 'ਚ ਜਾ ਕੇ ਹਿਰਦ ਮਾਰਨਾ ਹੁੰਦਾ ਤਾਂ ਫਿਰ ਬੜਾ ਸੋਹਣਾ ਮਾਸਕ ਪਾ ਲੈਂਦੇ ਆ। ਉੱਦਾਂ ਇਹ ਲੋਕ ਕਹਿੰਦੇ ਆ ਵੀ ਅਸੀਂ ਅਮਰੀਕਾ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ, ਅਤੇ ਹੁਣ ਬਾਕੀ ਆਪਣੇ ਸਾਥੀ ਅਮਰੀਕੀਆਂ ਨੂੰ ਬਚਾਉਣ ਦੇ ਲਈ ਜਿਹੜੇ ਆ ਉਹ ਮਾਸਕ ਪਾ ਕੇ ਵੀ ਜਿਹੜੇ ਉਹ ਰਾਜੀ ਨਹੀਂ ਹੈ। ਕਿਤੇ ਨਾ ਕਿਤੇ ਇਹਨਾਂ ਦੀ ਇਸ ਪੱਖੋਂ ਜਿਹੜੀ ਹਿਪੋਕ੍ਰੇਸੀ ਬੜੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਪਬਲਿਕ ਹੈਲਥ ਦੇ ਆਫੀਸ਼ੀਅਲਸ ਦੇ ਦੌਰਾਨ ਅਤੇ ਜਿਹੜੇ ਸਾਡੇ ਗਵਰਨਰ ਆ ਗੈਬਨ ਨਿਊਸਮ, ਉਹਨਾਂ ਤੋਂ ਇਹ ਖਬਰ ਆ ਰਹੀ ਆ ਵੀ 8000 ਦੇ ਕਰੀਬ ਜਿਹੜੇ ਕੈਦੀ ਆ ਉਹਨਾਂ ਨੂੰ ਜੇਲ੍ਹਾਂ 'ਚੋਂ ਛੱਡਿਆ ਜਾ ਸਕਦਾ ਹੈਗਾ। ਕੈਲੀਫੋਰਨੀਆ ਦੀਆਂ ਜੇਲ੍ਹਾਂ ਦੇ ਵਿੱਚ ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲੀ ਹੈਗੀ। 2300 ਦੇ ਕਰੀਬ ਜਿਹੜੇ ਕੈਦੀ ਆ ਉਹ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਆ ਅੱਜ ਦੀ ਡੇਟ ਦੇ ਵਿੱਚ। ਕਹਿੰਦੇ ਚੀਨੋ, ਸੈਨ ਕੁਇੰਟਨ ਸਟੇਟ ਪ੍ਰਿਜ਼ਨ ਅਤੇ ਮਰੀਨ ਕਾਉਂਟੀ ਦੇ ਵਿੱਚ ਜਿਹੜੇ ਇਹ ਕੇਸ ਬਹੁਤ ਜ਼ਿਆਦਾ ਆ। 31 ਦੇ ਕਰੀਬ ਜਿਹੜੇ ਕੈਦੀ ਆ ਉਹਨਾਂ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ। ਪਿੱਛੇ ਜਿਹੇ ਇਹ ਵੀ ਖਬਰਾਂ ਆਈਆਂ ਸੀਗੀਆਂ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਆ ਉਹ ਟਰਾਈ ਕਰ ਰਹੇ ਆ ਵੀ ਆਪਸ 'ਚ ਹੀ ਸਾਨੂੰ ਜਿਹੜੀ ਆ ਕਰੋਨਾ ਵਾਇਰਸ ਹੋ ਜਾ ਤਾਂ ਕਿ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਛੁੱਟੀ ਹੋ ਜਾਏ। ਜੀ, ਇਹਦੇ ਵਿੱਚ ਦੱਸ ਜੇ ਵੀ ਜਿਹੜੇ 8000 ਕੈਦੀ ਇਹਨਾਂ ਨੇ ਛੱਡਣੇ ਆ, ਉਹ ਕਹਿੰਦੇ ਵੀ ਲੋ ਲੈਵਲ ਅਫੈਂਡਰਸ ਜਾਂ ਜਿਹੜੇ ਉਹ ਇਨਮੇਟਸ ਆ ਜਿਹੜੇ ਬਾਹਰ ਪਬਲਿਕ ਦੀ ਸੇਫਟੀ ਨੂੰ ਜਿਹੜਾ ਉਹਨਾਂ ਤੋਂ ਜਿਹੜਾ ਘੱਟ ਰਿਸਕ ਹੈਗਾ ਆ, ਇਹ ਜਿਹੜਾ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਆ। ਪਰ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਸਿਚੁਏਸ਼ਨ ਆ ਕੀ ਬਣੂਗੀ। ਜੇ ਉਹ ਅੰਦਰ ਰਹਿੰਦੇ ਨੇ ਤਾਂ ਵੀ ਕਹਿੰਦੇ ਡਿਜ਼ਾਸਟਰ ਆ, ਅਤੇ ਬਾਹਰ ਜੇ ਹਾਈ ਲੈਵਲ ਵਾਲੇ ਛੱਡਦੇ ਆ ਤਾਂ ਉਹਦੇ ਲਈ ਵੀ ਡਿਜ਼ਾਸਟਰ ਆ। ਸੋ ਇਸ ਟਾਈਮ ਬਹੁਤ ਹੀ ਜ਼ਿਆਦਾ ਛੱਛੋਪਨ ਦੇ ਵਿੱਚ ਜਿਹੜੇ ਉਹ ਫਸੇ ਹੋਏ ਨੇ। ਅਗਲੀ ਖਬਰ ਵੱਲ ਚੱਲੀਏ। CNN ਨੇ ਰਾਜਕਨਵੀਰ ਸਿੰਘ ਜੀ ਕੱਲ੍ਹ ਇੱਕ ਬਹੁਤ ਹੀ ਵਧੀਆ ਰਿਪੋਰਟ ਜਿਹੜੀ ਸਿੱਖਾਂ ਦੇ ਬਾਰੇ ਜਿਹੜੀ ਛਾਪੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਸਿੱਖਾਂ ਨੇ ਪੂਰੇ USA ਦੇ ਵਿੱਚ ਜਿਹੜੇ ਹੰਗਰੀ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਫੂਡ ਦਿੱਤਾ ਕਰੋਨਾ ਵਾਇਰਸ ਦੇ ਦੌਰਾਨ। ਰਿਵਰਸਾਈਡ ਗੁਰੂ ਘਰ ਦੀ ਗੱਲ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 800 ਤੋਂ ਲੈ ਕੇ 1000 ਬੰਦੇ ਨੂੰ ਹਰ ਰੋਜ਼ ਉੱਥੇ ਜਿਹੜਾ ਮੀਲ ਦਿੱਤਾ ਗਿਆ ਹੈਗਾ। ਇਸੇ ਤਰ੍ਹਾਂ ਮਿਡ ਵੈਸਟ ਦੇ ਵਿੱਚ ਮੈਂਫਿਸ ਦੇ ਵਿੱਚ ਵੀ ਕਿਹਾ ਵੀ ਮਿਡ ਸਾਊਥ ਸਿੱਖ ਸਭਾ ਨੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਦਿੱਤੇ ਆ। ਨਿਊਯਾਰਕ ਦੇ ਵਿੱਚ, ਮਿਸੀਸਿਪੀ ਦੇ ਵਿੱਚ, ਸੋ ਹਰ ਇੱਕ ਜਿਹੜਾ ਏਰੀਆ ਆ ਉੱਥੇ ਸਿੱਖਾਂ ਨੇ ਵੱਧ ਚੜ੍ਹ ਕੇ ਜਿਹੜੇ ਆ ਕਹਿੰਦੇ ਵੈਜੀਟੇਰੀਅਨ ਮੀਲਸ ਦਿੱਤੇ ਹੈਗੇ ਆ। CNN ਨੇ ਕਾਫੀ ਵੱਡੀ ਸਟੋਰੀ ਇਹਦੇ ਵਿੱਚ ਰਨ ਕੀਤੀ ਹੈਗੀ ਆ ਅਤੇ ਆਪਾਂ ਜ਼ਰੂਰ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਸ਼ੇਅਰ ਕਰਾਂਗੇ। ਸੋ ਸਿੱਖ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇੰਨੀ ਦੁੱਖ ਦੀ ਘੜੀ ਦੇ ਵਿੱਚ ਪੂਰੇ ਅਮਰੀਕਾ ਨੇ ਪੂਰੇ ਦੁਨੀਆ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਸਾਬਤ ਕਰ ਦਿੱਤਾ ਵੀ ਜਿਹੜੇ ਸਿੱਖ ਆ ਉਹ ਇਨਸਾਨੀਅਤ ਦੇ ਲਈ ਜੀਂਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਕਰੋਨਾ ਵਾਇਰਸ ਨੂੰ ਲੈ ਕੇ ਹਰਜੋਤ ਸਿੰਘ ਜੀ ਸਾਰਾ ਕੁਛ ਮੇਨ ਇਸ ਟਾਈਮ ਚੱਲ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਰਿਪਬਲਿਕਨ ਗਵਰਨਰ ਜਿਹੜੇ ਕਿ ਮਾਸਕ ਪਾਉਣ ਤੋਂ ਪਹਿਲਾਂ ਜਿਹੜਾ ਆ ਉਹ ਗੁਰੇਜ਼ ਕਰਦੇ ਸੀਗੇ ਜਾਂ ਉਹਨਾਂ ਮੈਂਡੇਟਸ ਦੇ ਜਿਹੜੇ ਉਹ ਖਿਲਾਫ ਸੀਗੇ, ਉਹਨਾਂ ਨੇ ਹੌਲੀ ਹੌਲੀ ਜਿਹੜਾ ਆਪਣਾ ਸਟੈਂਡ ਆ ਉਸ ਨੂੰ ਨਰਮ ਕਰਨਾ ਸ਼ੁਰੂ ਕੀਤਾ ਹੈਗਾ ਆ। ਜਿਹੜੇ ਅਟਲਾਂਟਾ ਦੇ ਮੇਅਰ ਨੇ ਜਿਹੜਾ ਉੱਥੇ ਇਹ ਆਖਿਆ ਸੀਗਾ ਵੀ ਕਰਨਾ ਚਾਹੀਦਾ, ਆਪਾਂ ਨੂੰ ਮਾਸਕ ਪਾਉਣੇ ਚਾਹੀਦੀ ਆ, ਅਤੇ ਉੱਥੇ ਜਾਰਜੀਆ ਦੇ ਗਵਰਨਰ ਪਹਿਲਾਂ ਉਸ ਦੇ ਲਈ ਜਿਹੜਾ ਉਹ ਬਹੁਤਾ ਕੁਛ ਨਹੀਂ ਸੀ ਆਖ ਰਹੇ, ਪਰ ਹੁਣ ਉਹ ਕਹਿ ਰਹੇ ਆ ਵੀ ਚਲੋ ਜੇ ਆਪਾਂ ਪਾ ਲਈਏ ਤਾਂ ਕਿਤੇ ਨਾ ਕਿਤੇ ਠੀਕ ਹੈਗਾ ਆ। ਅਤੇ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਅਨਐਨਫੋਰਸੇਬਲ ਹੈਗਾ ਆ, ਪਰ ਚਲੋ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਉਹ ਪਾ ਲੈਣਾ ਚਾਹੀਦਾ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਜਿਹੜੇ ਗਵਰਨਰ ਦੇ ਹੱਥਾਂ ਦੇ ਉੱਤੇ ਬਲੱਡ ਹੈਗਾ। ਇਹ ਇੱਕ ਆਥਰ ਦੀ ਓਬੀਚੁਰੀ ਦੇ ਦੌਰਾਨ ਜਿਹੜਾ ਇਸ ਪੋਲੀਟੀਸ਼ੀਅਨ ਨੂੰ ਬਲੇਮ ਕੀਤਾ ਗਿਆ। ਇਸ ਆਥਰ ਦੇ ਪਿਤਾ ਦੀ ਕਹਿੰਦੇ ਆ ਮੌਤ ਹੋ ਗਈ ਸੀਗੀ ਇਹੀ ਕਰੋਨਾ ਵਾਇਰਸ ਦੇ ਦੌਰਾਨ ਹੀ। 65 ਸਾਲ ਇਸ ਦੀ ਉਮਰ ਸੀ। ਮਾਰਕ ਉਰਕਵੀਜ਼ਾ ਜਿਹੜਾ ਉਸ ਦਾ ਨਾਮ ਸੀ, ਅਤੇ ਉਸ ਦੀ ਜਿਹੜੀ ਕੁੜੀ ਆ ਉਸਨੇ ਓਬੀਚੁਰੀ ਜਿਹੜੀ ਲਿਖੀ ਸੀਗੀ, ਅਤੇ ਉਸ ਦੇ ਵਿੱਚ ਉਸਨੇ ਐਰੀਜ਼ੋਨਾ ਦੇ ਜਿਹੜੇ ਗਵਰਨਰ ਅਤੇ ਪੋਲੀਟੀਸ਼ੀਅਨਸ ਆ ਉਸ ਦੇ ਉੱਤੇ ਸਿੱਧਾ ਦੋਸ਼ ਘੜਿਆ ਸੀ ਵੀ ਇਹਨਾਂ ਦੀ ਕੇਅਰਲੈਸਨੈਸ ਦੇ ਕਰਕੇ
ਤੇ ਅਨਵਿਲਿੰਗਨੈਸ ਦੇ ਕਰਕੇ ਤੇ ਡਿਸਾਈਸਿਵ ਡਿਸੀਜਨ ਨਾ ਲੈਣ ਕਰਕੇ ਮੇਰੇ ਪਿਤਾ ਦੀ ਜਿਹੜੀ ਉਹ ਮੌਤ ਹੋਈ ਆ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਵੀ ਇਦਾਂ ਦੀਆਂ ਚਿੱਠੀਆਂ ਜਿਹੜੀਆਂ ਹੋਰ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਜਾਣ। ਪਿੱਛੇ ਜਿਹੇ ਮਰਸਡ ਕਾਉਂਟੀ ਦੇ ਵਿੱਚ 8 ਇੰਪਲਾਈ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਸੀ। ਇਹ ਇੱਕ ਨਟ ਫੈਕਟਰੀ ਜਿਹੜੀ ਹੈਗੀ ਆ ਨਟਸ ਦੀ, ਉੱਥੇ ਸੀ। ਇਹ ਵੀ ਖਬਰਾਂ ਆ ਰਹੀਆਂ ਲਿਵਿੰਗਸਟਨ ਏਰੀਏ ਦੇ ਵਿੱਚ ਜਿਹੜੀ ਫੋਸਟਰ ਫਾਰਮ ਆ, ਉੱਥੋਂ ਵੀ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਕਰੋਨਾ ਵਾਇਰਸ ਮਿਲਿਆ ਹੈਗਾ। ਸਾਡੇ ਆਫਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਉਹ ਕਾਲਾਂ ਕਰ ਰਹੇ ਆ ਵੀ ਸਾਨੂੰ ਧੱਕੇ ਦੇ ਨਾਲ ਕੰਮ 'ਤੇ ਸੱਦਿਆ ਜਾ ਰਿਹਾ। ਸੋ ਮੇਕ ਸ਼ੋਰ ਕਰੋ, ਜੇ ਤੁਹਾਨੂੰ ਡਰ ਲੱਗਦਾ ਹੈ ਤਾਂ ਤੁਹਾਨੂੰ ਜਾਣਾ ਨਹੀਂ ਚਾਹੀਦਾ ਹੈਗਾ, ਕਿਉਂਕਿ ਅਨਫੋਰਚੂਨੇਟਲੀ ਇਹਨਾਂ ਫੈਕਟਰੀਆਂ ਦੇ ਵਿੱਚ ਜਿਹੜੀ ਫੋਸਟਰ ਫਾਰਮਸ ਆ ਉਹ ਚਾਹੇ ਫ੍ਰਿਜ਼ਨੋ ਆ, ਚਾਹੇ ਲਿਵਿੰਗਸਟਨ ਆ, ਅਤੇ ਚਾਹੇ ਸੈਕਰਾਮੈਂਟੋ ਏਰੀਏ 'ਚ ਆ, ਉਹ ਜ਼ਿਆਦਾ ਏਜ ਵਾਲੇ ਲੋਕ ਜਿਹੜੇ ਓਵਰ 50 ਵਾਲੇ ਕੰਮ ਕਰਦੇ ਆ। ਅਤੇ ਆਪਾਂ ਪਹਿਲਾਂ ਥੋੜ੍ਹਾ ਸਮਾਂ ਪਹਿਲਾਂ ਖਬਰ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਜਿਹੜੇ 60 ਜਾਂ 65 ਸਾਲ ਤੋਂ ਉੱਪਰ ਦੇ ਲੋਕ ਆ ਉਹਨਾਂ ਨੂੰ ਕਰੋਨਾ ਵਾਇਰਸ ਬਹੁਤ ਛੇਤੀ ਫੜਦੀ ਹੈਗੀ ਆ। ਸੋ ਤੁਹਾਨੂੰ ਖਤਰਾ ਆ ਅਤੇ ਤੁਸੀਂ ਕੰਮ 'ਤੇ ਨਾ ਜਾਓ, ਅਤੇ ਇਹ ਲੀਗਲੀ ਤੁਸੀਂ ਉਹ ਤੋਂ ਜਿਹੜਾ ਆ ਛੁੱਟੀ ਲੈ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗੋਲਡਨ 1 ਸੈਂਟਰ ਜਿਹੜਾ ਸੈਕਰਾਮੈਂਟੋ ਦੇ ਵਿੱਚ ਹੈਗਾ ਆ, ਉਹ ਕਹਿੰਦੇ ਵੀ ਨਵੰਬਰ ਦੇ ਵਿੱਚ ਉਸ ਨੂੰ ਪੋਲਿੰਗ ਪਲੇਸ ਦੇ ਵਜੋਂ ਜਿਹੜਾ ਉਹ ਵਰਤਿਆ ਜਾਊਗਾ। ਸੈਕਰਾਮੈਂਟੋ ਕਿੰਗਸ ਦੀ ਜਿਹੜੀ ਉੱਥੋਂ ਦੀ ਬਾਸਕਟਬਾਲ ਟੀਮ ਆ ਉਸ ਦਾ ਇਹ ਹੈੱਡਕੁਆਟਰ ਕਹਿ ਸਕਦੇ ਆ ਜਾਂ ਹੋਮ ਗਰਾਊਂਡ ਹੈਗੀ ਆ। ਸੋ ਉਸ ਨੂੰ ਪੋਲਿੰਗ ਪਲੇਸ ਦੇ ਵਜੋਂ ਜਿਹੜਾ ਵਰਤਿਆ ਜਾਊਗਾ। ਇਹ ਦੱਸ ਜਾਈਏ ਵੀ ਆਈ ਥਿੰਕ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਸਾਰੇ ਹੀ ਰਜਿਸਟਰਡ ਵੋਟਰਸ ਦੇ ਲਈ ਐਬਸੈਂਟੀ ਬੈਲਟ ਜਿਹੜੇ ਆ ਉਹ ਘੱਲੇ ਗਏ ਸੀਗੇ, ਅਤੇ ਇਸ ਵਾਰ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਐਬਸੈਂਟੀ ਬੈਲਟ ਜਿਹੜੇ ਉਸ ਦੀ ਮੰਗ ਹੋਵੇਗੀ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਦੇਖਣ ਨੂੰ ਫਿਰ ਚਰਚਾ ਦਾ ਵਿਸ਼ਾ ਦੁਬਾਰਾ ਬਣੀ ਹੈ, ਰਾਸ਼ਟਰਪਤੀ ਟਰੰਪ ਨੇ ਫਿਰ ਮੇਲ ਇਨ ਬੈਲਟ ਦੇ ਖਿਲਾਫ ਬੋਲੇ ਆ, ਪਰ ਕਹਿੰਦੇ ਐਬਸੈਂਟੀ ਬੈਲਟ ਇਜ਼ ਓਕੇ। ਪਰ ਆਈ ਥਿੰਕ ਉਹ ਇਸ ਚੀਜ਼ ਨੂੰ ਸਮਝ ਨਹੀਂ ਰਹੇ ਵੀ ਮੇਲ ਇਨ ਬੈਲਟ ਅਤੇ ਐਬਸੈਂਟੀ ਬੈਲਟ ਕਿਤੇ ਨਾ ਕਿਤੇ ਇੱਕੋ ਹੀ ਚੀਜ਼ ਜਿਹੜੀ ਹੈਗੀ ਹੈ, ਕਿਉਂਕਿ ਖੁਦ ਵੀ ਐਬਸੈਂਟੀ ਬੈਲਟ ਦੀ ਉਹ ਵਰਤੋਂ ਕਰਦੇ ਆ ਜਦੋਂ ਫਲੋਰੀਡਾ ਦੇ ਵਿੱਚ ਉਹ ਵੋਟ ਪਾਉਂਦੇ ਨੇ। ਇਸੇ ਤਰ੍ਹਾਂ ਸਟਰ ਕਾਉਂਟੀ ਅਤੇ ਯੂਬਾ ਕਾਉਂਟੀ ਤੋਂ ਵੀ ਖਬਰਾਂ ਆ ਰਹੀਆਂ ਵੀ ਉੱਥੇ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਵੱਧ ਰਹੇ ਹੈਗੇ। ਸਭ ਤੋਂ ਪਹਿਲਾਂ ਜਿਹੜੀ ਸਟਰ ਕਾਉਂਟੀ ਆ ਉਹ ਓਪਨ ਹੋਈ ਸੀ। ਅਤੇ ਇੱਦਾਂ ਹੀ ਰਾਜਕਨਵੀਰ ਸਿੰਘ ਜੀ ਖਬਰ ਆ ਰਹੀ ਫ੍ਰਿਜ਼ਨੋ ਤੋਂ। ਫ੍ਰਿਜ਼ਨੋ ਦੇ ਵਿੱਚ ਵੀ ਜਿਹੜੇ ਸਿੱਖ ਸਟੂਡੈਂਟਸ ਹੈਗੇ ਆ ਆਪਣੇ ਯੂਨੀਵਰਸਿਟੀ ਦੇ ਵਿੱਚ, ਉਹ ਵੀ ਨਹੀਂ ਪਿੱਛੇ ਰਹਿਣਾ ਚਾਹੁੰਦੇ ਸੇਵਾ ਦੇ ਵਿੱਚ। ਕਹਿੰਦੇ ਪਈ ਫ੍ਰਿਜ਼ਨੋ ਸਟੇਟ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਆਪਣੇ ਜਿੰਨੇ ਵੀ ਪੰਜਾਬੀ ਬਿਜ਼ਨੈਸਿਸ ਹੈਗੇ ਉੱਥੇ, ਸਟੋਰਾਂ ਵਾਲੇ ਆ, ਰੈਸਟੋਰੈਂਟ ਵਾਲੇ ਆ, ਟਰੱਕਿੰਗ ਕੰਪਨੀਆਂ ਵਾਲੇ, ਉਹਨਾਂ ਤੋਂ $25,000 ਇਕੱਠਾ ਕਰਕੇ ਜਿਹੜੇ ਆ $30 ਦੀ ਵਰਥ ਦੇ ਬੈਗ ਡਰਾਈ ਗੁੱਡਸ ਦੇ ਕ੍ਰੀਏਟ ਕਰਕੇ, ਜਿਨ੍ਹਾਂ ਦੇ ਵਿੱਚ ਬ੍ਰੈਡ, ਪਾਸਤਾ, ਹੋਰ ਸੈਨੀਟਾਈਜ਼ਰ ਬਹੁਤ ਹੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਡੋਨੇਟ ਕੀਤਾ ਹੈ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਪੂਰੀ ਐਪਰੀਸ਼ੀਏਸ਼ਨ ਹੋ ਰਹੀ ਆ। ਸੋ ਇਹ ਬਹੁਤ ਵਧੀਆ ਕੰਮ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਜਿਹੜੇ ਸਿੱਖ ਸਟੂਡੈਂਟ ਐਸੋਸੀਏਸ਼ਨ ਆ ਉਹਨਾਂ ਨੇ ਕੀਤਾ ਹੈਗਾ। ਜੀ ਜੀ ਜਿਹੜਾ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀ, ਜਿਹੜਾ ਇਲਾਹਾ ਮੈਕਲੀਨ ਕਰਕੇ ਸੀਗਾ ਇੱਕ ਕਾਲੇ ਮੂਲ ਦਾ ਨੌਜਵਾਨ, ਜਿਸ ਨੂੰ ਇਹ ਗ੍ਰਿਫਤਾਰ ਕਰ ਰਹੇ ਸੀਗੇ ਕੁਝ ਪੁਲਿਸ ਵਾਲੇ, ਅਤੇ ਉਸ ਨੂੰ ਕੈਟਾਮੀਨ ਦਾ ਜਿਹੜਾ ਟੀਕਾ ਲਾਇਆ ਸੀ, ਉਸ ਤੋਂ ਬਾਅਦ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਸ ਦੇ ਮੈਮੋਰੀਅਲ ਦੇ ਉੱਤੇ ਉਹੀ ਪੁਲਿਸ ਵਾਲੇ ਚੋਕ ਹੋਲਡ ਕਰਕੇ ਉਸ ਦੀ ਮੌਤ ਦਾ ਮਜ਼ਾਕ ਬਣਾ ਰਹੇ ਸੀ। ਅਤੇ ਹੁਣ ਅਰੋਰਾ ਕੋਲੋਰਾਡੋ ਦੇ ਵਿੱਚ ਉਹ 3 ਜਿਹੜੇ ਪੁਲਿਸ ਅਫਸਰ ਆ ਉਹਨਾਂ ਨੂੰ ਜਿਹੜਾ ਆ ਉਹ ਫਾਇਰ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ। 23 ਸਾਲਾਂ ਦਾ ਇਹ ਮੁੰਡਾ ਸੀਗਾ, ਜਿਸ ਦੀ ਪਿਛਲੇ ਸਾਲ ਇੱਦਾਂ ਪੁਲਿਸ ਨੇ ਰੋਕਣ ਤੋਂ ਬਾਅਦ ਦੇ ਵਿੱਚ ਡੈਨਵਰ ਦੇ ਸਬਰਬ ਦੇ ਵਿੱਚ ਇਹ ਮੌਤ ਹੋਈ ਸੀ। ਜੇਸਨ ਰੋਜ਼ਨਬਲੈਟ ਜਿਹੜਾ ਆ ਉਸ ਨੂੰ, ਅਤੇ ਜਿਹੜੇ ਉਸ ਦੇ ਨਾਲ ਹੋਰ ਜਿਹੜੇ ਸਾਥੀ ਪੁਲਿਸ ਵਾਲੇ ਆ ਉਹਨਾਂ ਨੂੰ ਫਾਇਰ ਕੀਤਾ ਗਿਆ ਹੈਗਾ ਆ ਜੀ। ਸੋ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਸੈਕੰਡ ਸਟਿਮੂਲਸ ਚੈੱਕ ਦੀ ਗੱਲ ਕਰਦੇ ਜਾਵਾਂ, ਉਹਦੇ 'ਤੇ ਕਾਫੀ ਪੋਜ਼ੀਟਿਵ ਰਿਸਪੌਂਸ ਹੁਣ ਰਿਪਬਲਿਕਨਸ ਵੱਲੋਂ ਆ ਰਿਹਾ ਆ, ਪਰ ਉਹਦੇ 'ਚ ਕਾਫੀ ਇਹ ਕੰਡੀਸ਼ਨ ਲਾ ਰਿਹਾ ਵੀ ਜਿਨ੍ਹਾਂ ਦੀ $40,000 ਤੋਂ ਥੱਲੇ ਇਨਕਮ ਆ ਉਹਨਾਂ ਨੂੰ ਜਿਹੜਾ ਸੈਕੰਡ ਚੈੱਕ ਦਿੱਤਾ ਜਾਊਗਾ, ਕਿਉਂਕਿ ਮਿਚ ਮਕੌਨਲ ਕਹਿੰਦੇ ਆ ਵੀ ਜਿਨ੍ਹਾਂ ਦੀ ਲੋ ਇਨਕਮ ਆ ਉਹ ਬਹੁਤ ਜ਼ਿਆਦਾ ਹਰਟ ਹੋਏ ਹੈਗੇ ਕਰੋਨਾ ਵਾਇਰਸ ਦੇ ਨਾਲ। ਸੋ ਹੋਪਫੁਲੀ ਕਿਉਂਕਿ ਇਲੈਕਸ਼ਨ ਨੂੰ ਦੇਖਦੇ ਹੋਏ, ਨਹੀਂ ਤਾਂ ਸਟੈਂਡ ਉਹਨਾਂ ਦਾ ਪੂਰਾ ਪਹਿਲਾਂ ਇਹ ਸੀ ਵੀ ਕਿਸੇ ਤਰ੍ਹਾਂ ਦੇ ਸੈਕੰਡ ਸਟਿਮੂਲਸ ਚੈੱਕ ਨਹੀਂ ਦੇਣਾ, ਪਰ ਹੁਣ ਹੌਲੀ ਹੌਲੀ ਜਿਹੜਾ ਉਹਨਾਂ ਦਾ ਸਟੈਂਡ ਆ ਉਹ ਨਰਮ ਹੁੰਦਾ ਜਾ ਰਿਹਾ। ਸੋ ਲੱਗਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੈਕੰਡ ਸਟਿਮੂਲਸ ਚੈੱਕ ਆ ਉਹ ਲੋਕਾਂ ਨੂੰ ਆਊਗਾ, ਪਰ ਆਊਗਾ ਕਹਿੰਦੇ ਅਗਸਤ ਜਾਂ ਸਤੰਬਰ ਮਹੀਨੇ 'ਚ। ਉਹਦੇ ਬਾਰੇ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ। ਅਤੇ ਡਾਓ ਜੋਨਸ ਦੇ ਉੱਤੇ ਇਸ ਕਰੋਨਾ ਵਾਇਰਸ ਦਾ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ। ਲੋਕਾਂ ਦੀਆਂ ਜੋਬਾਂ ਮਿਲੀਅਨਸ ਦੇ ਰੂਪ ਦੇ ਵਿੱਚ ਐਵਰੀ ਵੀਕ ਜਿਹੜੀਆਂ ਉਹ ਜਾ ਰਹੀਆਂ ਨੇ। ਅਨਇੰਪਲੋਇਮੈਂਟ 1.3 ਮਿਲੀਅਨ ਲੋਕਾਂ ਨੇ ਫਾਈਲ ਕੀਤੀ, ਪਰ ਲੱਗਦਾ ਪੂਰਾ ਡਿਸਕਨੈਕਟ ਇਸ ਟਾਈਮ ਮਾਰਕੀਟਸ ਦਾ ਚੱਲ ਰਿਹਾ ਆ।
ਇਹ ਵੀਕਐਂਡ ਦੇ ਅੱਜ ਜਿਹੜੇ ਆ ਸ਼ੁੱਕਰਵਾਰ ਦੇ ਅਖੀਰ ਦੇ ਵਿੱਚ ਵੀਕਐਂਡ ਦੇ ਉੱਤੇ ਡਾਓ ਜੋਨਸ 370 ਪੁਆਇੰਟ ਜਿਹੜਾ ਉਸਨੇ ਛਾਲ ਮਾਰੀ ਆ, 26,075 ਤੇ ਮਾਰਕੀਟ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ 70 ਪੁਆਇੰਟਾਂ ਦਾ ਵਾਧਾ ਹੋਇਆ, 10,600 ਦੇ 17 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 33 ਪੁਆਇੰਟ ਵਧੇ, 3185 ਦੇ ਉੱਤੇ ਮਾਰਕੀਟ ਜਿਹੜੀ ਉਹ ਕਲੋਜ਼ ਹੋਈ ਹੈ। ਉਧਰ ਸੋਨੇ ਦੀ ਕੀਮਤ $1,801 ਪ੍ਰਤੀ ਆਉਂਸ ਜਿਹੜੀ ਉਹ ਰਹੀ। ਇੱਕ ਆਉਂਸ ਦੇ ਵਿੱਚ ਤਕਰੀਬਨ 28 ਗ੍ਰਾਮ ਹੁੰਦੇ ਨੇ ਜੀ। ਜੇ ਕੈਨੇਡਾ ਦੇ ਡਾਲਰ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਹੈਗੇ ਆ ਜੀ। ਤੇ ਇਦਾਂ ਹੀ ਇੱਕ US ਡਾਲਰ ਦੀ ਕੀਮਤ 75 ਰੁਪਏ ਤੇ 16 ਪੈਸੇ ਜਿਹੜੀ ਆ ਭਾਰਤੀ ਕਰੰਸੀ ਦੇ ਮੁਕਾਬਲੇ ਜਿਹੜੀ ਆ ਉਹ ਰਹੀ ਹੈਗੀ ਆ। ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਕੱਲ੍ਹ ਨੂੰ ਜਿਹੜਾ ਸ਼ਨੀਚਰਵਾਰ ਨੂੰ ਸਵੇਰੇ ਜਿਹੜਾ ਆਪਣਾ ਆਊਗਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ, ਜਿਸ ਦੇ ਵਿੱਚ ਅਟਾਰਨੀ ਜੇ ਟੇਕੀਆਣਾ ਆਪਣੇ ਨਾਲ ਜਿਹੜੇ ਉਹ ਜੁੜਨਗੇ। ਪਹਿਲੋਂ ਜਿਹੜੇ ਕੁਝ ਮੁੱਦਿਆਂ ਦੇ ਉੱਤੇ ਤੇ ਕੁਝ ਇਸ਼ੂ ਦੇ ਉੱਤੇ ਗੱਲਬਾਤ ਕਰਕੇ ਤੇ ਫਿਰ ਜਿਹੜੀਆਂ 9:30 ਵਜੇ ਦੇ ਤਕਰੀਬਨ ਤੁਹਾਡੀਆਂ ਜਿਹੜੀਆਂ ਕਾਲਸ ਉਹ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਮੂਹ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਬੋਗ ਰੋਡ ਯੂਨੀਵਰਸਿਟੀ ਦੇ ਹਫ਼ਤਾਵਾਰੀ ਪ੍ਰੋਗਰਾਮ ਇਸ 8 ਜੁਲਾਈ ਦਿਨ ਬੁੱਧਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, 10 ਜੁਲਾਈ ਤੋਂ 12 ਜੁਲਾਈ ਤੱਕ ਸ੍ਰੀ ਅਖੰਡ ਪਾਠ ਸਾਹਿਬ